China releases 34 names for places in Arunachal Pradesh. Chinese Ministry of Civil Affairs releases 4th list of standardized geographical names in Zagnan, the Chinese name for Arunachal Pradesh. ਇਹ ਭਾਰਤ ਆਪਣਾ ਦਾਵਾ ਦੁਆ ਨਾ ਕਰੇ, ਇਹ ਸਾਡਾ ਸੂਬਾ ਹੈ ਔਰ ਅਲਟੀਮੇਟਲੀ ਅਸੀਂ ਉਹਨੂੰ ਲੈਣਾ ਹੈ। ਇਸ ਲਈ ਅਸੀਂ ਨਹੀਂ ਚਾਹੁੰਦੇ ਕਿ ਵੀ ਸਾਡੀ ਧਰਤੀ ਦੇ ਉੱਤੇ ਗੈਰ ਨਾ ਹੋਣ, ਇਸ ਲਈ ਅਸੀਂ ਚਾਈਨੀਜ਼ ਜ਼ਬਾਨ ਦੇ ਵਿੱਚ ਇਹਨਾਂ ਨਾਵਾਂ ਨੂੰ ਰੱਖ ਰਹੇ ਹਾਂ। ਚਾਈਨਾ's claim on Arunachal Pradesh is ludicrous and the frontier state was a natural part of India. Arunachal Pradesh was, is and will always be a part of India. This is not a new issue. I mean, China has laid claim, it has expanded its claim. The claims are ludicrous to begin with and remain ludicrous today. ਇਹ ਚਾਈਨਾ ਉਹਨੂੰ ਲੈ ਲੈਂਦਾ ਜਿਹੜਾ ਕਿ ਉਹ ਅੱਧੇ ਸੈਕਿੰਡ 'ਚ ਲੈ ਉਹ ਡੋਕਲਾਮ ਤੱਕ ਪਹੁੰਚ ਗਏ ਹੋਏ ਨਾ, ਤਾਂ ਇਹਨਾਂ ਦੀਆਂ 7 ਸਿਸਟਰਸ ਜਿਹੜੀਆਂ ਨਾਰਥ ਈਸਟ ਦੀਆਂ ਸਟੇਟਾਂ ਜਦੋਂ ਮਰਜ਼ੀ ਕੱਟ ਆਫ ਕਰ, ਅਮਰੀਕਾ ਬੰਬਾਦ ਕਰੇਗਾ ਚਾਈਨਾ ਨੂੰ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਚੀਨ ਵੱਲੋਂ ਅਰੁਣਾਚਲ ਪ੍ਰਦੇਸ਼ ਦੇ ਆਪਣੇ ਦਾਅਵੇ ਨੂੰ ਲੈ ਕੇ ਜਲਦੀ ਹੀ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ। ਚੀਨ ਨੇ 30 ਨਾਵਾਂ ਵਾਲੀ ਜਿਹੜੀ ਹੈ ਚੌਥੀ ਲਿਸਟ ਜਾਰੀ ਕੀਤੀ ਹੈ, ਜਿਸ ਵਿੱਚ ਅਰੁਣਾਚਲ ਪ੍ਰਦੇਸ਼ ਦੀਆਂ ਅੱਡ-ਅੱਡ ਥਾਵਾਂ ਦੇ ਚੀਨੀ ਨਾਵਾਂ ਜਿਹੜੇ ਰੱਖੇ ਜਾਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਭਾਰਤ ਇਸ ਵੇਲੇ ਇਹੀ ਨਹੀਂ ਕਿ ਵੀ ਕਨਫਿਊਜ਼ਨ 'ਚ ਹੈ ਜਾਂ ਭੰਬੜ ਭੂਸੇ 'ਚ ਹੈ ਆਪਣੀ ਫੋਰਨ ਪਾਲਿਸੀ ਨੂੰ ਲੈ ਕੇ, ਇਨਰ ਕਲੈਪਸ ਵੱਲ ਵੀ ਵੱਧ ਰਿਹਾ, ਕਿਉਂਕਿ ਜਿਹੜੇ ਥੋੜ੍ਹਾ ਬਹੁਤ ਇਤਿਹਾਸ ਦਾ ਸ਼ੌਕ ਰੱਖਦੇ ਨੇ ਜਾਂ ਖ਼ਾਸ ਤੌਰ 'ਤੇ ਜਿਨ੍ਹਾਂ ਨੇ 80ਵਿਆਂ ਦਾ ਦੌਰ ਦੇਖਿਆ, ਔਰ ਜ਼ਾਹਰ ਹੈ ਕਿ ਵੀ 80ਵਿਆਂ ਦਾ ਦੌਰ ਉਹਨੇ ਹੀ ਦੇਖਿਆ ਹੋਏਗਾ ਜਿਹੜਾ ਮਿਡਲ ਏਜ ਤੱਕ ਹੈ ਅਤੇ ਮਿਡਲ ਏਜ ਪਹੁੰਚਿਆ ਹੋਇਆ, ਕਿ ਜਦੋਂ ਤੁਸੀਂ ਸੋਵੀਅਤ ਯੂਨੀਅਨ ਦੇ ਕਲੈਪਸ ਦੀ ਖਬਰ 89-90 ਤੱਕ ਗੋਰਬਾਚੋਫ ਨੇ ਕੀਤੀ, ਉਸ ਤੋਂ ਪਹਿਲਾਂ ਇਹ ਤਾਂ ਨਜ਼ਰ ਆ ਰਿਹਾ ਸੀ ਕਿਉਂਕਿ ਆਲਰੇਡੀ ਅਫਗਾਨਿਸਤਾਨ ਦੇ ਵਿੱਚ ਸੋਵੀਅਤ ਯੂਨੀਅਨ ਦੀ ਡਿਫੀਟ ਹੋ ਚੁੱਕੀ ਸੀ, ਔਰ ਲੇਕਿਨ ਇਸ ਹੱਦ ਤੱਕ ਇਕਨੋਮਿਕਲ ਔਰ ਇਨਰ ਕਲੈਪਸ ਹੋ ਚੁੱਕਾ ਹੈ। ਇਹ ਤਾਂ ਸੀ ਕਿ ਸੋਵੀਅਤ ਯੂਨੀਅਨ ਨੂੰ ਫੌਜ ਕੱਢਣੀ ਪਏਗੀ ਅਫਗਾਨਿਸਤਾਨ 'ਚੋਂ, ਔਰ ਜਿਹੜੀ ਇਵੈਂਚੁਅਲੀ ਕੱਢਣੀ ਵੀ ਪਈ, ਪਰ ਉਹਦੇ ਕੱਢਣ ਦੇ ਨਾਲ ਹੀ ਟੋਟਲ ਸੋਵੀਅਤ ਯੂਨੀਅਨ ਦਾ ਕਲੈਪਸ ਹੋ ਜਾਣਾ, ਉਸ ਦੇ 15 ਟੁਕੜੇ ਹੋ ਜਾਣੇ, ਇਕੱਲੇ 15, ਇਹੀ ਨਹੀਂ ਕਿ ਸੋਵੀਅਤ ਯੂਨੀਅਨ 15 ਹਿੱਸਿਆਂ 'ਚ ਵੰਡਿਆ ਗਿਆ, ਈਵਨ ਸਾਰਾ ਈਸਟਰਨ ਯੂਰਪ ਜਿਹੜਾ ਸੋਵੀਅਤ ਯੂਨੀਅਨ ਦੇ ਕਬਜ਼ੇ 'ਚ ਸੀ, ਉਹਨਾਂ ਦੀ ਜਿਹੜੀ ਹੈ ਰਿਟ ਉੱਥੇ ਚੱਲਦੀ ਸੀ, ਉਹ ਹੰਗਰੀ ਹੋਏ, ਜਿਹੜਾ ਹੈ ਉਹ ਚੈਕੋਸਲੋਵਾਕੀਆ ਹੋਏ, ਪੋਲੈਂਡ ਹੋਏ, ਰੋਮੈਨੀਆ ਹੋਏ, ਆ ਸਾਰੇ ਈਸਟ ਜਰਮਨੀ ਹੋਏ। ਇਹ ਠੀਕ ਹੈ ਵੀ ਘੱਟੋ ਘੱਟ ਗੋਰਬਾਚੋਫ ਜਿਹੜਾ ਐਟ ਦਾ ਹੈਲਮ ਆਫ ਅਫੇਅਰਸ ਸੀ ਔਰ ਜਿਹਨੂੰ ਬਾਅਦ 'ਚ ਨੋਬਲ ਪ੍ਰਾਈਜ਼ ਵੀ ਦਿੱਤਾ ਗਿਆ, ਉਹਨੇ ਦੇਖ ਲਿਆ ਸੀ ਕਿ ਵੀ ਜਾ ਰਿਹਾ ਸਾਰਾ ਕੁਛ। ਉਹਨੇ ਕਿਹਾ ਵੀ ਬਜਾਏ ਕਿ ਵੱਡੇ ਖੂਨ ਖਰਾਬੇ ਦੇ ਨਾਲ ਸਾਰਾ ਐਂਡ ਹੋਏ ਕਿ ਵੀ ਅਸੀਂ ਇਕੋਨਮੀ ਕਲੈਪਸ ਹੋ ਚੁੱਕੀ ਹੈ, ਰਿਟ ਹੈ ਨਹੀਂ, ਕੋਈ ਡਿਸਿਪਲਨ ਜਾਂ ਦੂਸਰਾ ਤਾਂ ਕੀ ਹੋਣਾ ਕਿ ਵੀ ਥਾਂ ਥਾਂ ਹੀ ਮੂਵਮੈਂਟਸ ਆਪਣਾ ਜ਼ੋਰ ਫੜ ਰਹੀਆਂ ਨੇ, ਔਰ ਚੰਗੀ ਗੱਲ ਇਹੀ ਹੋਏਗੀ ਕਿ ਵੀ ਇਹ ਸਾਰਿਆਂ ਨੂੰ ਹੁਣ ਸਮੇਟ ਦਿਓ ਅਤੇ ਮੰਨ ਲਓ ਕਿ ਵੀ ਅਸੀਂ ਰਸ਼ੀਆ, ਉਹ ਓਰੀਜਨਲੀ ਰਸ਼ੀਆ ਹੈ ਜੋ ਹੈਗੇ, ਔਰ ਅਮਰੀਕਾ ਦੇ ਵਿੱਚ ਵੀ ਗ੍ਰੇਸਫੁਲੀ ਰੀਗਨ ਅਮਰੀਕਾ ਦਾ ਪ੍ਰੈਜ਼ੀਡੈਂਟ ਸੀ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹੀ ਰੀਗਨ ਜਿਹਨੇ ਸੋਵੀਅਤ ਯੂਨੀਅਨ ਬਾਰੇ ਕਿਹਾ ਸੀ ਇਟ ਇਜ਼ ਐਨ ਈਵਲ ਐਮਪਾਇਰ। ਮੈਂ ਅਕਸਰ ਜਦੋਂ ਆਪਣੀਆਂ ਪਹਿਲੀਆਂ ਪ੍ਰੈਸ ਰਿਲੀਜ਼ਸ ਲੇਟ 80s ਜਾਂ ਅਰਲੀ 90s 'ਚ ਅਸੀਂ ਜਾਰੀ ਕਰਦੇ ਸੀ, ਤਾਂ ਮੈਂ ਹਮੇਸ਼ਾ ਇਹ ਕੋਟ ਕਰਦਾ ਹੁੰਦਾ ਸੀ ਕਿ ਵੀ as Reagan said, Soviet Union is an evil empire, and today if there is any evil empire on the earth, that is India. ਔਰ ਉਹੀ ਈਵਲ ਐਮਪਾਇਰ ਜਿਹੜਾ ਰੀਗਨ ਨੇ ਬ੍ਰੈਂਡ ਕੀਤਾ ਹੋਇਆ ਸੀ, ਇਵੈਂਚੁਅਲੀ ਉਹੀ ਸਿਸਟਮ ਜਿਹੜਾ ਹੈ ਉਹ ਸੋਵੀਅਤ ਯੂਨੀਅਨ ਦੇ ਕਲੈਪਸ ਦੇ ਵਿੱਚ ਗੋਰਬਾਚੋਫ ਦੇ ਨਾਲ ਜਿਹੜਾ ਤਾਵਨ ਵੀ ਕਰ ਰਿਹਾ ਸੀ, ਔਰ ਦੂਸਰਾ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਹੁਣ ਜੋ ਕੁਛ ਪਿਛਲੇ 2 ਸਾਲ ਤੋਂ ਰਸ਼ੀਆ ਔਰ ਯੂਕਰੇਨ ਦੇ ਵਿਚਾਲੇ ਹੋ ਰਿਹਾ ਹੈ,
ਜਾਂ ਜਿਹੜਾ ਬਾਕੀ ਥਾਵਾਂ ਦੇ ਉੱਤੇ ਗਜ਼ਾ ਦਾ ਤਾਂ ਇੱਕ ਡਿਫਰੈਂਟ ਸਟੋਰੀ ਹੈ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਜਦੋਂ ਇਹ 15 ਹਿੱਸੇ ਹੋਏ ਸੋਵੀਅਤ ਯੂਨੀਅਨ ਦੇ ਜਾਂ ਈਸਟਰਨ ਯੂਰਪ ਨਿਕਲਿਆ ਸੋਵੀਅਤ, ਕੋਈ ਬਲੱਡ ਸ਼ੈਡ ਨਹੀਂ ਹੋਇਆ, ਬਹੁਤ ਮਾਮੂਲੀ ਲੈਵਲ ਦੇ ਉੱਤੇ। ਹਾਂ, ਹਾਲਾਂਕਿ ਜਦੋਂ ਯੂਗੋਸਲਾਵੀਆ ਟੁੱਟਦਾ ਹੈ ਟੀਟੋ ਤੋਂ ਜਾਣ ਤੋਂ ਬਾਅਦ ਔਰ ਕਾਫੀ ਅਰਸੇ ਬਾਅਦ, ਉਹਦੇ 'ਚ ਬੋਸਨੀਆ ਹਰਜ਼ੇਗੋਵੀਨਾ 'ਚ ਬਲੱਡ ਸ਼ੈਡ ਹੋਇਆ ਔਰ ਸਰਬੀਆ ਨੇ ਉੱਥੇ ਜ਼ੁਲਮ ਕੀਤੇ। ਲੇਕਿਨ ਸੋਵੀਅਤ ਯੂਨੀਅਨ ਇਵੇਂ ਪੀਸਫੁਲੀ 15 ਮੁਲਕ, ਹਾਲਾਂ ਜਦੋਂ ਹੁਣ ਪੁਤਿਨ ਆਇਆ, ਰਸ਼ੀਆ ਨੇ ਵਾਪਸ ਕ੍ਰਾਈਮੀਆ ਦੇ ਉੱਤੇ ਲਿਆ, ਹੁਣ ਯੂਕਰੇਨ ਦੇ ਉੱਤੇ ਹੈ, ਬੈਲਾਰੂਸ ਦੀ ਢਿਬਰੀ ਟਾਈਟ ਕੀਤੀ ਹੋਈ ਹੈ, ਦੂਸਰਾ ਇਹ ਉਹਦਾ, ਕਿਉਂਕਿ ਇਹ ਵਾਪਸ ਉੱਥੇ ਜਾਣਾ ਚਾਹੁੰਦਾ। ਪਰ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਵੀ ਈਵਨ ਜਿਹੜੇ ਵਰਸਟ ਸੋਵੀਅਤ ਯੂਨੀਅਨ ਦੇ ਪ੍ਰੈਡਿਕਟਰ ਵੀ ਸੀ, ਜਿਹੜੇ ਪੋਲੀਟੀਕਲ ਪੰਡਤ ਕਹਿੰਦੇ ਨੇ, ਜਿਹਨਾਂ ਨੂੰ ਜਾਂ ਪ੍ਰੈਡਿਕਟ ਕਰਦੇ ਨੇ, ਈਵਨ ਉਹਨਾਂ 'ਚੋਂ ਵੀ ਕਦੇ ਕੋਈ ਇਸ ਕਿਸਮ ਦਾ ਨਹੀਂ ਸੀ ਕਿ ਸੋਵੀਅਤ ਯੂਨੀਅਨ ਕਲੈਪਸ ਹੋ ਰਿਹਾ ਜਾਂ ਇਸ ਦੇ 15 ਟੁਕੜੇ ਹੋ ਰਹੇ ਨੇ ਔਰ Gorbachev will be the final president of Soviet Union who will preside over the disintegration of his country। ਪਰ ਅੱਜ ਜਦੋਂ Gorbachev ਇੱਕ ਸਟੇਟਸਮੈਨ ਵਾਂਗ ਲੱਗਦਾ ਹੈ, ਸਟੇਟਸਮੈਨ ਉਹ ਹੁੰਦਾ ਹੈ। ਔਰ ਇਵੇਂ ਫੌਜ ਦੇ ਵਿੱਚ ਵੀ ਹੁਣ ਬਹੁਤ ਵਾਰ ਇਹ ਹੁੰਦਾ ਹੈ ਕਿ ਜੀ ਫੌਜ ਨੇ ਸਰੈਂਡਰ ਕਰਤਾ, ਅਖੀਰਲੇ ਬੰਦੇ ਤੱਕ ਮਰਨਾ ਚਾਹੀਦਾ, ਇਹ ਵੀ ਨਹੀਂ ਹੁੰਦਾ। ਇੱਕ ਸਟੇਜ ਆਉਂਦੀ ਹੈ ਜਦੋਂ ਤੁਹਾਨੂੰ ਲੱਗਦਾ ਵੀ ਤੁਸੀਂ ਚਾਰ ਚੁਫੇਰੇ ਘਿਰ ਗਏ ਹੋ, ਕੋਈ ਰਸਤਾ ਨਹੀਂ ਹੈ, ਔਰ ਤੁਹਾਨੂੰ ਇੱਕ ਔਨਰੇਬਲ ਡੀਲ ਆਫਰ ਕੀਤੀ ਜਾਂਦੀ ਹੈ। ਔਨਰੇਬਲ ਤਾਂ ਨਹੀਂ ਹੁੰਦਾ ਸਰੈਂਡਰ ਕੋਈ ਵੀ, ਲੇਕਿਨ ਇਹ ਹੈ ਵੀ ਤੁਹਾਨੂੰ ਇਹ ਵੀ ਬਿਲਾ ਵਜ੍ਹਾ ਖੂਨ ਜਿਹੜਾ ਹੈ ਉਹ ਡੋਲਣ ਤੋਂ ਬਚਿਆ ਜਾ ਸਕਦਾ ਅਤੇ ਉਹ ਸਰੈਂਡਰ ਹੁੰਦੇ ਨੇ। ਜੇ ਪਾਕਿਸਤਾਨੀ ਫੌਜ ਨੇ ਬੰਗਲਾਦੇਸ਼ 'ਚ ਕੀਤਾ, ਜਾਂ ਈਵਨ ਅਸੀਂ ਸੈਕੰਡ ਐਂਗਲੋ ਸਿੱਖ ਵਾਰ ਵੇਲੇ ਚੇਲਿਆਂ ਵਾਲੇ ਤੋਂ ਬਾਅਦ ਰਾਮਨਗਰ ਦੀ ਲੜਾਈ 'ਚ ਸਿੱਖ ਫੌਜ ਨੇ ਵੀ ਜਿਹੜਾ ਉਹ ਉਸੇ ਤਰੀਕੇ ਨਾਲ ਜੀ ਆਪਣਾ ਹਥਿਆਰ ਰੱਖੋ ਔਰ ਦੂਸਰਾ ਕਰੋ ਔਰ ਜਾਓ, ਇੱਕ ਖੈਮੇ 'ਚੋਂ ਵੜਦੇ ਸੀ, ਦੂਜੇ 'ਚੋਂ ਨਿਕਲ ਜਾਂਦੇ ਸੀ। ਸੋ ਇਹ ਇੱਕ ਵਿਜ਼ਡਮ ਹੁੰਦੀ ਹੈ ਕਿ ਜਦੋਂ ਤੁਹਾਨੂੰ ਲੱਗਦਾ ਹੈ ਕਿ ਵੀ ਸਾਰਾ ਜਾ ਰਿਹਾ, ਫਿਰ ਤੁਹਾਨੂੰ ਜਿਵੇਂ ਪੰਜਾਬੀ ਫੋਕਲੋਰ ਦੀ ਇਹ ਵਿਜ਼ਡਮ ਹੈ ਕਿ ਜੇ ਸਾਰਾ ਜਾਂਦਾ ਦੇਖੀਏ, ਅੱਧਾ ਦਈਏ ਵੰਡ ਜਾਂ ਅੱਧਾ ਦਈਏ ਲਟਾ, ਇਹ ਅੱਡ ਅੱਡ ਏਰੀਏ 'ਚ ਬਦਲਿਆ ਜਾਂਦਾ ਹੈ ਕਿ ਵੀ ਤੁਹਾਨੂੰ ਲੱਗਦਾ ਸਾਰਾ ਹੀ ਜਾ ਰਿਹਾ ਤੇ ਤੁਸੀਂ ਬਜਾਏ ਇਸ ਦੇ ਜੇ ਅੱਧਾ ਦੇ ਕੇ ਛੁਟਕਾਰਾ ਹੁੰਦਾ, ਛੱਡ ਦਿਓ ਉਹਦੇ। ਸੋ ਇਸੇ ਤਰ੍ਹਾਂ ਸਿਆਣਪ ਇਹੀ ਹੁੰਦੀ ਹੈ। ਔਰ ਮੈਂ ਜਿਹੜਾ ਇਸ ਵੇਲੇ ਇੰਡੀਆ ਦੇ ਵਿੱਚ ਜੋ ਚੱਲ ਰਿਹਾ ਹੁਣ, ਇਹ ਪਿਛਲੇ ਵੀਕਐਂਡ ਦੇ ਉੱਤੇ ਜੇ ਦੇਖੀਏ, ਚੋਣਾਂ ਨੂੰ ਲੈ ਕੇ ਜਿਹੜਾ ਘਟਨਾਕ੍ਰਮ ਚੱਲ ਰਿਹਾ ਹੈ, ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ, ਉਹਨੂੰ ਲੈ ਕੇ ਉਹਦੇ 'ਚ ਰਾਮਲੀਲਾ ਮੈਦਾਨ ਕਿ ਕਿਹੜਾ, ਉਹਦੇ 'ਚ ਇੰਡੀਆ ਬਲਾਕ ਦੀ ਜਿਹੜੀ ਹੈ ਉਹ ਕਨਵੈਨਸ਼ਨ ਜਾਂ ਉਹਨਾਂ ਦੀ ਉਹ ਪੂਰਾ, ਉਹਦੀ ਘਰ ਵਾਲੀ ਵੀ ਹੈ ਕੇਜਰੀਵਾਲ ਦੀ, ਉਹ ਸ਼ੰਭੂ ਸ਼ੋਰੇਨ ਜਿਹੜਾ ਉਹਦੀ ਘਰ ਵਾਲੀ ਹੈ, ਕੋਈ ਹੋਰ ਹੈ, ਉਹ ਸਾਰਾ ਕਿਵੇਂ ਚੱਲ ਰਿਹਾ ਇੰਡੀਆ ਬਲਾਕ ਫਲਾਣਾ, ਔਰ ਮੋਦੀ ਮੇਰਠ ਤੋਂ ਐਡਰੈਸ ਕਰ ਰਿਹਾ ਹੈ। ਔਰ ਇਸ ਸਾਰੇ 'ਚੋਂ ਇਲੈਕਟਰਲ ਬੌਂਡਸ ਦਾ ਇਸ਼ੂ ਆਇਆ, ਸੁਪਰੀਮ ਕੋਰਟ ਦੀ ਕ੍ਰੈਡੀਬਿਲਿਟੀ ਦੇ ਸਵਾਲ ਨੇ, ਮੀਡੀਆ ਦੇ ਉੱਤੇ ਸਵਾਲ ਨੇ। ਅਮਰੀਕਾ ਨੇ ਜਿਹੜਾ ਇਸ ਦੇ ਉੱਤੇ ਲਾਈਨ ਲਈ ਕਿ ਵੀ ਅਸੀਂ ਦੇਖ ਰਹੇ ਹਾਂ ਵੀ ਕਿਵੇਂ ਕੀ ਹੁੰਦਾ ਹੈ ਟਰਾਂਸਪੇਰੈਂਟਲੀ ਇਲੈਕਸ਼ਨ। UN ਦੇ ਜਨਰਲ ਅੰਡਰ ਸੈਕਟਰੀ ਦੇ ਜਿਹੜਾ ਸੈਕਟਰੀ ਜਨਰਲ ਦੇ ਸਪੋਕਸਮੈਨ ਨੇ ਲਾਈਨ ਲਈ। ਸੋ ਇਹੀ ਕੁਛ ਜਿਹੜਾ ਹੈ ਜਦੋਂ ਤੁਸੀਂ ਦੇਖਦੇ ਹੋ, ਔਰ ਇਹ ਜਿਹੜਾ ਮੋਦੀ ਔਰ ਉਸ ਦੇ ਸਾਰੇ ਜਿਹੜੇ ਨੇ ਫਸੇ ਹੋਏ ਨੇ, ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਵੀ ਇਹਨਾਂ ਦੇ ਸਿਰ ਦੇ ਉੱਤੇ ਆ ਗਿਆ ਹੈ, ਬਾਕੀ ਵੀ ਇਕੋਨਮੀ ਵੀ ਅੰਦਰੋਂ ਜਾ ਰਹੀ। ਔਰ ਚਾਈਨਾ, ਜਿਸ ਅੰਦਾਜ਼ ਦੇ ਵਿੱਚ ਚਾਈਨਾ ਨੇ ਇੱਕ ਮਹੀਨੇ ਦੇ ਵਿੱਚ 5ਵੀਂ ਵਾਰ ਅਰੁਣਾਚਲ ਪ੍ਰਦੇਸ਼ ਦੇ ਮੁੱਦੇ ਨੂੰ ਉਹਨਾਂ ਨੇ ਬਾਰ-ਬਾਰ ਇਹ ਕਿਹਾ ਕਿ ਵੀ ਇਹ ਸਾਡਾ ਹਿੱਸਾ ਹੈ ਔਰ ਉਸ ਦੇ ਉੱਤੇ ਅਸੀਂ ਗੱਲ ਕਰਾਂਗੇ। ਜਿਵੇਂ ਤੁਸੀਂ ਕਿਹਾ ਵੀ ਉਹਨਾਂ ਨੇ ਚੌਥੀ ਲਿਸਟ ਜਾਰੀ ਕੀਤੀ ਹੈ ਜਿਹਦੇ 'ਚ ਕਿ ਅਰੁਣਾਚਲ ਪ੍ਰਦੇਸ਼ ਜਿਹਨੂੰ ਸਾਊਥ ਤਿੱਬਤ ਕਹਿੰਦੇ ਨੇ, ਔਰ ਆਪਣਾ ਉਹਨਾਂ ਨੇ ਚਾਈਨੀਜ਼ ਨੇਮ ਵੀ ਉਸ ਦਾ ਉਹ ਪ੍ਰੋਨਾਊਂਸ ਕਰਦੇ ਨੇ ਜ਼ੈਂਗਨੈਨ। ਔਰ ਉਹਦੇ 'ਚ ਉਹਨਾਂ ਨੇ ਹੁਣ ਇਹ ਹੁੰਦਾ ਵੀ ਜਿਵੇਂ ਤੁਹਾਡੇ ਨਿਆਣਿਆਂ ਦੇ ਨਾਂ ਕੋਈ ਹੋਰ ਰੱਖੇ, ਉਹਦਾ ਮਤਲਬ ਇਹ ਹੈ ਵੀ ਇਹ ਤੁਹਾਡੇ ਨਹੀਂ ਨੇ, ਇਹ ਸਾਡੇ ਨੇ। ਔਰ ਇਹ ਇਵੇਂ ਹੀ ਹੈ ਕਿ ਵੀ ਹੁਣ ਅਰੁਣਾਚਲ ਤਾਂ ਉਹਨਾਂ ਨੇ ਜਦੋਂ ਹੁਣ ਤੁਸੀਂ ਇਹਨਾਂ ਦੀਆਂ ਕੁਇਜ਼ ਵੀ ਦੇਖੋਗੇ ਕਿ ਜੀ ਭਾਰਤ ਮੇਂ ਕੌन सा प्रांत है जहाँ सूर्य सबसे पहले उदय होता है, ਹੋਏਗਾ ਅਰੁਣਾਚਲ ਪ੍ਰਦੇਸ਼, ਕਿਉਂਕਿ ਉੱਪਰ ਈਸਟ ਦੇ ਵਿੱਚ ਹੈ। ਦੂਜਾ ਹੁਣ ਇੱਕ ਪਾਸੇ ਉਸ ਲੈਵਲ 'ਤੇ ਹੋਏ। ਔਰ ਮੋਦੀ ਜਦੋਂ ਪਿਛਲੇ ਦਿਨਾਂ 'ਚ ਗਿਆ ਹੈ ਕਿ ਜੀ ਇਹ ਸੇਲਾ ਟਨਲ, ਇਹ ਜਿਹੜੀ ਟਨਲ ਹੈ 13,000 ਫੀਟ ਦੇ ਉੱਤੇ, ਇਹਨੂੰ ਜੋੜੇਗੀ ਫਲਾਣਾ, ਅਸੀਂ ਇਨਫਰਾਸਟਰਕਚਰ ਬਣਾ ਰਹੇ ਹਾਂ। ਦੂਜਾ ਅਤੇ ਉਹ ਚੌਥੀ 5ਵੀਂ ਵਾਰ ਇਹ ਕਹਿਣ ਕਿ ਜੀ ਇਹ ਤਾਂ ਸਾਡਾ ਹੈ। ਉਹ ਇਹਨੂੰ ਸਾਊਥ ਤਿੱਬਤ ਕਹਿੰਦੇ ਨੇ ਔਰ ਜ਼ੈਂਗਨੈਨ ਜਿਹੜਾ ਚਾਈਨੀਜ਼ ਦੇ ਵਿੱਚ ਨੇਮ ਹੈ। ਔਰ ਅੱਜ ਜਿਹੜੀ ਮੇਨ ਖਬਰ ਇਹਨਾਂ ਦੇ ਸਾਰੇ ਮੀਡੀਆ ਨੇ ਲਾਈ ਹੈ,
China releases 34 names for places in Arunachal Pradesh. Chinese Ministry of Civil Affairs releases 4th list of standardized geographical names in Zagnan, the Chinese name for Arunachal Pradesh. ਹੁਣ ਉਹ ਜ਼ੈਗਨੈਨ ਕਹਿੰਦੇ ਨੇ। ਹੁਣ ਇਹ ਚੌਥੀ ਲਿਸਟ ਇਸ ਲਈ ਔਰ ਅੱਜ ਉਹਨਾਂ ਨੇ 30 ਹੋਰ ਥਾਵਾਂ ਦੇ ਜਿਹੜੇ ਅਰੁਣਾਚਲ ਪ੍ਰਦੇਸ਼ 'ਚ ਨੇ ਉਹ ਨਾਂ ਦਿੱਤੇ ਨੇ। ਪਹਿਲੀ ਲਿਸਟ ਜਿਹੜੀ ਉਹਨਾਂ ਨੇ ਜਾਰੀ ਕੀਤੀ ਸੀ 2017 ਦੇ ਵਿੱਚ, ਉਹਦੇ 'ਚ ਉਹਨਾਂ ਨੇ ਜਿਹੜਾ ਮਈ ਪਹਿਲੀ 2017 ਦੀ ਲਿਸਟ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਥਾਵਾਂ ਦੇ ਨਾਂ ਬਦਲੇ ਸੀ ਔਰ ਉਸ ਦੇ ਵਿੱਚ ਉਹਨਾਂ ਨੇ ਫਿਰ ਦੂਸਰੀ ਲਿਸਟ ਉਹਨਾਂ ਨੇ ਜਾਰੀ ਕੀਤੀ 2021 ਦੇ ਵਿੱਚ। ਉਸ ਦੇ ਵਿੱਚ 6 ਥਾਵਾਂ ਦੇ ਨਾਂ ਜਿਹੜੇ ਨੇ ਅਰੁਣਾਚਲ 'ਚ ਉਹਨਾਂ ਨੇ ਚਾਈਨੀਜ਼ ਜ਼ਬਾਨ ਦੇ ਵਿੱਚ ਰੱਖੇ। ਸੈਕੰਡ ਲਿਸਟ ਦੇ ਵਿੱਚ 15 ਪਲੇਸਿਸ ਸੀ, ਪਹਿਲੀ ਦੇ ਵਿੱਚ 6 ਸੀ। ਫਿਰ ਉਹਨਾਂ ਨੇ ਤੀਸਰੀ ਲਿਸਟ 2023 ਦੇ ਵਿੱਚ ਜਾਰੀ ਕੀਤੀ, ਜਿਸ ਦੇ ਵਿੱਚ ਉਹਨਾਂ ਨੇ 11 ਥਾਵਾਂ ਦੇ ਨਾਂ ਬਦਲ ਕੇ ਚਾਈਨੀਜ਼ ਜ਼ਬਾਨ ਦੇ ਵਿੱਚ ਦਿੱਤੇ ਔਰ ਹੁਣ ਉਹਨਾਂ ਨੇ ਚਾਈਨਾ 30 ਜਿਹੜੇ ਆ ਨੇ ਨਵੇਂ ਨਾਂ ਜਿਹੜੇ ਚਾਈਨੀਜ਼ ਜ਼ਬਾਨ 'ਚ ਨੇ ਉਹ ਦਿੱਤੇ ਨੇ ਔਰ ਇਸ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਇਹ ਅਸੀਂ ਅਗੇਨ ਇਹ ਕਹਿਣਾ ਚਾਹੁੰਦੇ ਕਿ ਭਾਈ ਇਹ ਭਾਰਤ ਆਪਣਾ ਦਾਵਾ ਦੂਵਾ ਨਾ ਕਰੇ, ਇਹ ਸਾਡਾ ਸੂਬਾ ਹੈ ਔਰ ਅਲਟੀਮੇਟਲੀ ਅਸੀਂ ਉਹਨੂੰ ਲੈਣਾ ਹੈ। ਇਸ ਲਈ ਅਸੀਂ ਨਹੀਂ ਚਾਹੁੰਦੇ ਕਿ ਵੀ ਸਾਡੀ ਧਰਤੀ ਦੇ ਉੱਤੇ ਗੈਰ ਨਾ ਹੋਣ, ਇਸ ਲਈ ਅਸੀਂ ਚਾਈਨੀਜ਼ ਜ਼ਬਾਨ ਦੇ ਵਿੱਚ ਇਹਨਾਂ ਨਾਵਾਂ ਨੂੰ ਰੱਖ ਰਹੇ। ਹਾਲਾਂਕਿ ਇਸ ਦੇ ਉੱਤੇ ਕਾਫੀ ਭੜਕਿਆ ਐਸ ਜੈ ਸ਼ੰਕਰ, ਉਹਨੇ ਇੰਡੀਆ ਨੇ ਕਿਹਾ ਕਿ ਜੀ ਐਸ ਜੈ ਸ਼ੰਕਰ ਨੇ ਕਿ ਚਾਈਨਾਜ਼ ਕਲੇਮ ਅਰੁਣਾਚਲ ਪ੍ਰਦੇਸ਼ ਇਜ਼ ludicrous ਐਂਡ ਦਾ ਫਰੰਟੀਅਰ ਸਟੇਟ ਵਾਜ਼ ਏ ਨੈਚੁਰਲ ਪਾਰਟ ਆਫ ਇੰਡੀਆ। ਇਹ ਕੁਦਰਤੀ ਸਾਡਾ ਔਰ ਇਸੇ ਤਰ੍ਹਾਂ ਉਹਨਾਂ ਦੀ ਸਟੇਟਮੈਂਟ ਹੈ ਅਰੁਣਾਚਲ ਪ੍ਰਦੇਸ਼ ਵਾਜ਼ ਇਜ਼ ਐਂਡ ਵਿਲ ਆਲਵੇਜ਼ ਬੀ ਏ ਪਾਰਟ ਆਫ ਇੰਡੀਆ। ਇਹ ਸੀ ਹੈ ਹਮੇਸ਼ਾ ਇੰਡੀਆ ਦਾ ਹਿੱਸਾ ਰਹੇਗਾ। ਐਸ ਜੈ ਸ਼ੰਕਰ ਹੁਣ ਇਹ ਜਦੋਂ ਚਾਈਨਾ ਦਾ 4-5 ਔਰ ਮੈਂ ਕਿਹਾ ਵੀ ਇਸ ਵੇਲੇ ਜੇ ਤੁਸੀਂ ਇੰਡੀਆ ਦੀ ਇਨਰ ਸਿਚੁਏਸ਼ਨ ਦੇਖੋ 80 ਕਰੋੜ ਲੋਕ ਜਿਹੜੇ ਉਹਨਾਂ ਦੇ 5 ਕਿਲੋ ਅੰਨ ਦੇ ਉੱਤੇ ਬੇਸਡ ਨੇ। ਇਨਵੈਸਟਮੈਂਟ ਡਾਇਰੈਕਟ ਇਨਵੈਸਟਮੈਂਟ ਜਿਹੜੀ FDI ਦੇ ਥੱਲੇ ਸੀ ਫੋਰਨ ਡਾਇਰੈਕਟ ਉਹ ਬਹੁਤ ਥੱਲੇ ਚਲੀ ਗਈ ਹੈ। ਉਸ ਦਾ ਤੁਸੀਂ ਟਰੈਕ ਰੈਕਰਡ ਜਿਹੜੀ ਮਾੜਾ ਮੋਟਾ ਉਹਨਾਂ ਨੂੰ ਡੈਮੋਕ੍ਰੇਸੀ ਜਾਂ ਜਮਹੂਰੀਅਤ ਦੇ ਥੱਲੇ ਥੋੜ੍ਹਾ ਬਹੁਤ ਉਹਨਾਂ ਨੂੰ ਇਹ ਮਿਲਦਾ ਸੀ ਇੱਕ ਲੀਵਰੇਜ, ਉਹ ਉਹਨਾਂ ਨੇ ਖੁਦ ਗਵਾ ਲਿਆ। ਉਹ CA ਕਾਨੂੰਨ ਹੋਏ, ਉਹ ਫਰੀडम ਆਫ ਐਕਸਪ੍ਰੈਸ਼ਨ ਦੇ ਥੱਲੇ ਜੋ ਇਹਨਾਂ ਨੇ ਜਰਨਲਿਸਟਾਂ ਦਾ ਔਰ ਡਿਸੀਡੈਂਟਸ ਦਾ ਹਾਲ ਕੀਤਾ ਹੋਇਆ। ਈਵਨ US ਸਰਫ ਜੇ ਰਿਪੀਟਡਲੀ ਆ ਕੇ ਜਿਹੜਾ US ਕਾਂਗਰਸ ਦੇ ਸਾਹਮਣੇ ਕਹਿੰਦੇ ਨੇ ਵੀ ਇੰਡੀਆ ਨੂੰ ਕੰਟਰੀ ਆਫ ਪਾਰਟੀਕੂਲਰ ਕੰਸਰਨ ਐਲਾਨੋ ਔਰ ਇਹੀ ਗੱਲ ਈਵਨ ਯੂਰਪ ਦੀਆਂ ਇੰਡੀਪੈਂਡੈਂਟ ਬਾਡੀਜ਼ ਕਹਿੰਦੀਆਂ ਨੇ ਵੀ ਇਲੈਕਟ੍ਰੋਕ੍ਰੇਸੀ ਹੈ, ਵੀ ਵੋਟਾਂ ਜ਼ਰੂਰ ਪੈਂਦੀਆਂ ਨੇ ਔਰ ਲੇਕਿਨ ਬਾਕੀ ਜਿਹੜੇ ਉਹਦੇ ਸਾਰਾ ਪੈਰਾਮੀਟਰ ਨੇ ਉਹ ਡਿਕਟੇਟਰਸ਼ਿਪ ਵਾਲੇ ਨੇ। ਸੋ ਇਸ ਸਾਰੇ ਦੇ ਚਲਦਿਆਂ ਜੇ ਚਾਈਨਾ ਨੇ, ਹਾਲਾਂ ਬਹੁਤਿਆਂ ਨੂੰ ਇਹ ਲੱਗਦਾ ਸੀ ਅਮਰੀਕਾ 'ਚ ਵੀ ਸੀ ਕਿ ਚਾਈਨਾ ਤਾਈਵਾਨ ਵੱਲ ਜਾਏਗਾ, ਪਰ ਹੁਣ ਉਹਨਾਂ ਨੂੰ ਲੱਗਦਾ ਔਰ ਜਿਵੇਂ ਇੱਕ ਉਹਨਾਂ ਦੇ ਅਮਰੀਕਨ ਪ੍ਰੋਫੈਸਰ ਨੇ ਵੀ ਦਿੱਲੀ 'ਚ ਜਾ ਕੇ ਕਿਹਾ ਸੀ ਕਿ ਵੀ ਜਿਹੜਾ ਉਹ ਚਾਈਨਾ ਤਾਈਵਾਨ ਦੇ ਖਿਲਾਫ ਕਦੇ ਵੀ ਡਾਇਰੈਕਟ ਫੌਜੀ ਕਾਰਵਾਈ ਨਹੀਂ ਕਰੇਗਾ, ਉਹਨੂੰ ਤਾਂ ਉਹਨੇ ਉਹਨਾਂ ਕੀ ਧਮਕਾ ਕੇ ਰੱਖਿਆ ਹੋਇਆ ਹੈ। ਔਰ ਅਲਟੀਮੇਟਲੀ ਜਿਹੜੇ ਐਕਸਪਰਟ ਨੇ ਉਹਨਾਂ ਦਾ ਵੀ ਜੇ ਚਾਈਨਾ ਨੇ ਆਪਣੀਆਂ ਜਿਹੜੀਆਂ ਨੇ ਉਹ ਹੱਥ ਦਿਖਾਏ, ਕਿਉਂਕਿ ਜਿਸ ਲੈਵਲ 'ਤੇ ਜਾ ਕੇ ਇੰਡੀਆ ਜਿਹੜਾ ਉਹ ਜਿਸ ਨੂੰ ਕਹਿੰਦੇ ਨੇ ਕਿ ਭਾਈ ਉਹ ਡਬਲ ਏਜੰਟੀ ਕਰਦਾ ਹੈ। ਜਿਵੇਂ ਇੰਡੀਆ ਨੇ ਪਿਛਲੇ ਦਿਨਾਂ 'ਚ ਫਿਲੀਪੀਨਸ ਦੇ ਨਾਲ ਸੋਲੀਡੈਰਿਟੀ ਦਾ ਇਜ਼ਹਾਰ ਕੀਤਾ ਸਾਊਥ ਚਾਈਨਾ ਸੀ, ਜੋ ਵੀ ਚਾਈਨਾ ਨੇ ਵਾਰਨ ਕੀਤਾ ਕਿ ਵੀ ਕੀਪ ਯੋਰ ਹੈਂਡਸ ਆਫ, ਤੁਸੀਂ ਇਸ ਦੇ ਵਿੱਚ ਨਾ ਕਰੋ। ਸੋ ਮੈਨੂੰ ਇਹ ਲੱਗਦਾ ਕਿ ਵੀ ਇਸ ਵੇਲੇ ਬਹੁਤ ਸਾਰੇ ਹਾਲਾਤ ਇੰਡੀਆ ਦੇ ਉਸ ਕਿਸਮ ਦੇ ਨੇ ਜਿਹੜੇ ਪ੍ਰੀ 1990 'ਚ ਖਾਸ ਤੌਰ 'ਤੇ 87-88 ਸੋਵੀਅਤ ਯੂਨੀਅਨ ਦੇ ਕਲੈਪਸ ਤੋਂ ਪਹਿਲਾਂ ਦੇ ਸੀ। ਔਰ ਇਸ ਦੇ ਵਿੱਚ ਜਿਹੜਾ ਇਹਨੇ ਨੈਚੁਰਲ ਪਾਰਟ ਆਫ ਇੰਡੀਆ ਕਹਿ ਕੇ ਉਹਨਾਂ ਨੇ ਕਿਹਾ ਦਿਸ ਇਜ਼ ਨਾਟ ਏ ਨਿਊ ਇਸ਼ੂ। I mean China has laid claim, it has expanded its claim. The claims are ludicrous to begin with and remain ludicrous today. ਇਹ ਇਸ ਦਾ ਉਸ ਦੇ ਉੱਤੇ ਰਿਐਕਸ਼ਨ ਹੈ। ਔਰ ਹੁਣ ਬੜੀ ਦਿਲਚਸਪ ਖੇਡ ਇਹ ਹੈ ਕਿ ਵੀ ਜਦੋਂ ਚਾਈਨਾ ਰਿਪੀਟਡਲੀ ਕਲੇਮ ਕਰਦਾ ਹੈ ਔਰ ਸਟੇਟ ਡਿਪਾਰਟਮੈਂਟ ਦੇ ਪਿਛਲੇ ਦਿਨਾਂ ਦੇ ਵਿੱਚ ਮਾਰਚ 9 ਨੂੰ ਜਦੋਂ ਇਹ ਸਟੇਟਮੈਂਟ ਦਿੱਤੀ
कि US recognizes Arunachal Pradesh as Indian territory and we strongly oppose any unilateral attempt to advance territorial claims by incursions or encroachments militarily or by civilian way across the line of actual control. So ਇਹ ਸਟੇਟ ਡਿਪਾਰਟਮੈਂਟ ਦਾ ਆਊਟ ਆਫ ਦਾ ਬਲੂ ਇਸ ਸਟੇਟਮੈਂਟ ਦਾ ਆਣਾ ਮਾਰਚ 9 ਨੂੰ ਇਹ ਦੱਸਦਾ ਵੀ ਅਮਰੀਕਨ ਇੰਟੈਲੀਜੈਂਸ ਨੂੰ ਪਤਾ ਹੈ ਵੀ ਚਾਈਨਾ ਨੇ ਕੀ ਕਰਨਾ ਹੈ। ਔਰ ਇਹ ਵੀ ਸਾਹਮਣੇ ਆਇਆ ਵੀ ਗਲਵਾਨ ਵੈਲੀ 'ਚ ਅਜੇ ਤਾਂ ਇਹਨਾਂ ਨੇ 20 ਸੋਲਜਰ ਮਰਵਾਏ ਤੇ 15 ਜਿਹੜੇ ਨੇ ਉਹ POW ਬਣੇ। ਪਰ ਜੇ ਅਮਰੀਕਨ ਇੰਟੈਲੀਜੈਂਸ ਨਾ ਦਿੰਦਾ ਤਾਂ ਹੋ ਸਕਦਾ ਵੀ ਇਹ ਜਿਹੜਾ ਅਰੁਣਾਚਲ ਔਰ ਦੂਸਰਾ ਇਹ ਚਾਈਨਾ ਨੇ ਦੱਬੇ ਹੋਣਾ ਸੀ, ਕਿਉਂਕਿ ਇੰਡੀਆ ਨੇ ਥੈਂਕ ਵੀ ਕੀਤਾ ਬਾਅਦ 'ਚ ਔਰ ਇਹਨਾਂ ਦੇ ਕੋਲ ਕੋਈ ਜਾਣਕਾਰੀ ਨਹੀਂ। ਔਰ ਜੇ ਹੁਣ ਅਮਰੀਕਾ ਇਹ ਕਹਿ ਰਿਹਾ, ਅਦਰਵਾਈਜ਼ ਤਾਂ ਆਊਟ ਆਫ ਬਲੂ ਅਮਰੀਕਾ ਨੂੰ ਤਾਂ ਨਹੀਂ ਕਹਿਣ ਦੀ ਲੋੜ ਕਿ ਜੇ ਅਸੀਂ ਮੰਨਦੇ ਹਾਂ ਅਰੁਣਾਚਲ ਪ੍ਰਦੇਸ਼ ਨੂੰ ਇੰਡੀਆ ਦਾ ਹਿੱਸਾ ਔਰ ਚੀਨ ਨੂੰ ਕਿਹਾ ਜੀ ਤੁਸੀਂ ਕੋਈ ਐਨਕਰੋਚਮੈਂਟ ਜਾਂ ਦੂਜਾ ਨਾ ਹੁਣ ਸੈਕੰਡ ਪਾਰਟ ਇਹ ਹੈ ਵੀ ਇਹ ਤਾਂ ਚੀਨ ਨੂੰ ਪਤਾ ਹੈ ਕਿ ਵੀ ਜੇ ਉਹ ਤਾਈਵਾਨ ਦੇ ਮੁੱਦੇ ਤੇ ਡਾਇਰੈਕਟਲੀ ਇੰਟਰਵੀਨ ਕਰਦਾ ਤੇ ਅਮਰੀਕਾ ਨੇ ਉਹਨੂੰ ਪੂਰਾ ਅੰਬਰੇਲਾ ਦਿੱਤਾ ਹੋਇਆ ਹੈ ਨਿਊਕਲੀਅਰ ਮਿਸਾਈਲਾਂ ਦਾ ਵੀ, ਪਾਣੀਆਂ ਦੇ ਵਿੱਚ ਵੀ। ਹੁਣ ਅਮਰੀਕਾ ਦੇ ਅਕ੍ਰੋਸ ਦਾ ਵਰਲਡ ਜਿਹੜੇ ਨੇ 800 ਅੱਡੇ ਨੇ ਔਰ ਉਹਨਾਂ 'ਚ ਆਲਮੋਸਟ 500 ਜਾਂ 600 ਉਸ ਖਿੱਤੇ ਦੇ ਵਿੱਚ ਹੀ ਨੇ, ਏਸ਼ੀਅਨ ਪਾਰਟ ਦੇ ਵਿੱਚ। ਲੇਕਿਨ ਹੁਣ ਤੁਸੀਂ ਇਮੈਜਨ ਇੱਕ ਹਾਈਪੋਥੈਟੀਕਲ ਸਿਨੈਰੀਓ ਦੇਖੋ ਕਿ ਜੇ ਚਾਈਨਾ ਉਹਨੂੰ ਲੈ ਲੈਂਦਾ ਜਿਹੜਾ ਕਿ ਉਹ ਅੱਧੇ ਸੈਕਿੰਡ 'ਚ ਲੈ ਉਹ ਡੋਕਲਾਮ ਤੱਕ ਪਹੁੰਚ ਗਏ ਹੋਏ ਨਾ, ਤਾਂ ਇਹਨਾਂ ਦੀਆਂ 7 ਸਿਸਟਰ ਜਿਹੜੀਆਂ ਨਾਰਥ ਈਸਟ ਦੀਆਂ ਸਟੇਟਾਂ ਜਦੋਂ ਮਰਜ਼ੀ ਕੱਟ ਆਫ ਕਰ ਅਮਰੀਕਾ ਬੰਬਾਰਡ ਕਰੇਗਾ ਚਾਈਨਾ ਨੂੰ, ਅਮਰੀਕਾ ਆਪਣੀ ਫੌਜ ਭੇਜੇਗਾ ਉੱਥੇ ਉਤਰਨ ਦੇ ਲਈ, ਰੈਜ਼ੋਲੂਸ਼ਨ ਹੋਣਗੇ, ਸਿਕਿਉਰਿਟੀ ਕੌਂਸਲ 'ਚ ਹੋਣਗੇ, ਇੱਧਰ ਹੋਣਗੇ ਉੱਧਰ ਹੋਣਗੇ। ਪਰ ਭਾਰਤ ਨੂੰ ਸਬਕ ਸਿਖਾਉਣ ਦੇ ਮੂਡ 'ਚ ਹੁਣ ਚਾਈਨਾ ਲੱਗਦਾ ਹੈ, ਕਿਉਂਕਿ ਇਸ ਲਈ ਸ਼ਾਇਦ ਅਦਰਵਾਈਜ਼ ਚਾਈਨਾ ਵੀ ਅਰੁਣਾਚਲ ਦੇ ਉੱਤੇ ਵੀ ਅਗਰੈਸਿਵ ਨਾ ਹੁੰਦਾ। ਟਾਈਮ ਦੇ ਨਾਲ ਉਹ ਆਪਣੇ ਆਪ ਹੀ ਇਹਨੂੰ ਕਹਿੰਦਾ ਕਿ ਭਾਈ ਇਹਨੂੰ ਸੋਲਵ ਕਰੋ LAC ਦੇ ਇਸ਼ੂ ਨੂੰ। ਪਰ ਜਿਵੇਂ ਭਾਰਤ ਨੇ ਬੈਲੀਜਰੈਂਸ ਦਿਖਾਈ, ਜਿਵੇਂ ਖਾਮਖਾਹ ਸਾਊਥ ਚਾਈਨਾ ਸੀ ਦੇ ਵਿੱਚ ਇੰਟਰਫੀਅਰ ਕਰ ਰਿਹਾ ਔਰ ਈਵਨ ਇੰਟਰਨੈਸ਼ਨਲ ਲੈਵਲ ਦੇ ਉੱਤੇ ਚਾਈਨਾ ਦੇ ਖਿਲਾਫ ਜਿਹੜਾ ਬੁਲਵਾਕ ਬਣਿਆ ਹੋਇਆ, ਇਹਦੇ ਬਾਵਜੂਦ ਕਿ ਅਮਰੀਕਾ ਨੇ ਈਵਨ ਹੁਣ ਤੁਸੀਂ ਕੁਆਡ ਦੀ ਗੱਲ ਨਹੀਂ ਸੁਣੋਗੇ, ਉਹਨਾਂ ਨੇ ਦੇਖ ਲਿਆ ਇੰਡੀਆ ਯੂਜ਼ਲੈਸ ਹੈ, ਕੋਈ ਕੰਮ ਨਹੀਂ ਉਹਦੇ 'ਚ। ਉਹਨਾਂ ਨੇ ਆਸਟ੍ਰੇਲੀਆ, UK ਔਰ ਅਮਰੀਕਾ ਇਹਨਾਂ ਤਿੰਨਾਂ ਨੂੰ ਹੀ ਰੱਖਿਆ। ਔਰ ਇਸ ਸਾਰੇ ਦੇ ਚਲਦਿਆਂ ਈਵਨ ਗਲੋਬਲ ਟਾਈਮਜ਼ ਨੇ ਇਸ ਦੇ ਉੱਤੇ ਕਿਹਾ ਹੁੰਦਾ ਲੇਟੈਸਟ ਰਿਲੀਜ਼ ਆਫ ਨੇਮਸ ਬਾਈ ਚਾਈਨੀਜ਼ ਸਿਵਲ ਅਫੇਅਰਸ ਮਿਨਿਸਟਰੀ, ਗਲੋਬਲ ਟਾਈਮਜ਼ ਕਮਿਊਨਿਸਟ ਪਾਰਟੀ ਆਫ ਚਾਈਨਾ ਦਾ ਮਾਊਥ ਪੀਸ ਹੈ, ਸੈਡ translation of names of the places in foreign languages or minority languages should comply with standards formulated by the related organs of State Council, which is the Central Cabinet of China. Standard translations are made public through notices, the National Database for Geographical Names, and official publications on geographical names according to implementation measures. ਟੈਕਨੀਕਲ ਜਿਹਾ ਇਹਦੇ ਲਫ਼ਜ਼ ਨੇ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਸ ਤੋਂ ਇਲਾਵਾ ਬੀਜਿੰਗ ਦੀ ਸਟੇਟਮੈਂਟ ਪਿਛਲੇ ਹਫ਼ਤੇ ਸੀ, ਇੰਡੀਅਨ ਸਟੇਟ ਪਾਰਟ ਆਫ ਚਾਈਨਾ ਸਿੰਸ ਐਂਸ਼ੀਅੰਟ ਟਾਈਮਸ, ਬੀਜਿੰਗ ਸੇਜ਼ ਫਰੋਮ ਟਾਈਮਸ ਇਮੈਮੋਰੀਅਲ, ਕਿ ਵੀ ਪੁਰਾਣੇ ਅਦੀਮ ਜ਼ਮਾਨਿਆਂ ਤੋਂ, ਅਜ਼ਲਾਂ ਤੋਂ ਇਹ ਜਿਹੜਾ ਸਾਊਥ ਤਿੱਬਤ ਹੈ ਜਿਹਨੂੰ ਇਹਨਾਂ ਨੇ ਅਰੁਣਾਚਲ ਜਿਹਦਾ ਨਾਂ ਧਰਿਆ ਹੋਇਆ, ਇਹ ਸਾਡਾ ਹਿੱਸਾ ਹੈ। ਔਰ ਇਸ ਦੇ ਵਿੱਚ ਹੁਣ ਇੱਕ ਪਾਸੇ ਐਸ ਜੈਸ਼ੰਕਰ ਇਹ ਕਹਿ ਰਿਹਾ ਕਿ ਜੀ ਅਰੁਣਾਚਲ ਪ੍ਰਦੇਸ਼ ਵਾਜ਼ ਇਜ਼ ਐਂਡ ਵਿਲ ਆਲਵੇਜ਼ ਬੀ ਪਾਰਟ ਆਫ ਇੰਡੀਆ, ਉੱਥੇ ਨਾਲ ਹੀ ਇਹ ਕਹਿ ਰਿਹਾ ਟੂ ਕੰਪੀਟ ਵਿਦ ਚਾਈਨਾ ਔਨ ਇਕਨੋਮਿਕ ਫਰੰਟ ਇੰਡੀਆ ਮਸਟ ਫੋਕਸ ਔਨ ਮੈਨੂਫੈਕਚਰਿੰਗ, ਕਿ ਜੀ ਅਸੀਂ ਚੀਨ ਨਾਲ ਮੈਨੂਫੈਕਚਰਿੰਗ 'ਚ ਜੇ ਅਸੀਂ ਫੋਕਸ ਕਰਾਂਗੇ ਤਾਂ ਹੀ ਅਸੀਂ ਕੰਪੀਟ ਕਰ ਸਕਦੇ ਹਾਂ। ਕਿਆ ਪਿੱਦੀ ਕਾ ਸ਼ੋਰਬਾ, ਤੁਹਾਡੀ $3 ਟ੍ਰਿਲੀਅਨ ਦੀ ਇਕੋਨਮੀ ਨਹੀਂ ਹੋਈ, ਉਹ 19-20 ਟ੍ਰਿਲੀਅਨ ਦੀ ਔਰ ਆਰਟੀਫਿਸ਼ੀਅਲ ਇੰਟੈਲੀਜੈਂਸ, ਮਿਲਟਰੀ ਹਾਰਡਵੇਅਰ, ਸਾਫਟਵੇਅਰ, ਉਸ ਸਾਰੇ ਦੇ ਵਿੱਚ ਕਿਤੇ ਦੇ ਕਿਤੇ ਪਹੁੰਚੇ ਹੋਏ ਨੇ। ਔਰ ਇਹਨਾਂ ਨੂੰ ਜਿਹੜੀ ਇਹਨਾਂ ਦੀ ਫੂਕ ਜਿੱਦਣ ਚਾਹੇ ਚਾਈਨਾ ਕੱਢ ਸਕਦਾ। ਜਿੱਦਣ ਉਹਨਾਂ ਨੇ ਮਾਰਚ ਕਰ ਲਿਆ, ਉਹਨਾਂ ਨੇ ਇਸ ਨੂੰ ਸਾਊਥ ਤਿੱਬਤ ਨੂੰ ਆਪਣਾ ਹਿੱਸਾ ਬਣਾ ਲਿਆ, ਉਦੋਂ ਇਹ ਕਿਵੇਂ ਰਿਐਕਟ ਕਰਨਗੇ ਪਤਾ ਨਹੀਂ। ਪਰ ਅੱਜ ਦੀ ਡੇਟ 'ਚ ਚੋਣਾਂ 'ਚ ਜਾਣ ਤੋਂ ਪਹਿਲਾਂ ਇਹਨਾਂ ਨੂੰ ਇਸ ਕਿਸਮ ਦੇ ਝਟਕੇ ਜਿਹੜਾ ਚਾਈਨਾ ਦੇ ਰਿਹਾ ਉਹ ਇਹਨਾਂ ਨੂੰ ਸ਼ੀਸ਼ਾ ਦਿਖਾ ਰਿਹਾ ਔਰ ਨਾਲ ਕਹਿ ਰਿਹਾ ਕਿ ਵੀ ਔਕਾਤ 'ਚ ਰਹੋ, ਔਕਾਤ 'ਚ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।